बिस्मिल्लाहिर्रहमानिर्रहीम ते अस्सलाम वालेकुम। 19 सितंबर पाकिस्तान दे विच जुमेरात दी सवेर ते अज दे पंजाबी वीलॉग च सज्जणा मित्रां भैणां भरावां मावां ते बजुर्गां नूं जी आयां नूं ते चढ़दे पंजाब दे सज्जणा ते मित्रां नूं सत श्री अकाल। सब तो पहलां ते चेते कराइए कि सोशल मीडिया फायरवॉल नूं नाकाम बनाउण वास्ते इस चैनल नूं सबसक्राइब करो जे हाली तक नहीं कीता। वीलॉग वेखण तो बाद इहनूं लाइक करो ते बैल आइकन नूं नप्पो। हुण आउने अज दीयां खबरां वाले पासे जिन्हां ते असीं चानण पाउणा है। ਅਸੀਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ ਕਿ ਪਾਕਿਸਤਾਨ ਦੀ ਜਿਹੜੀ ਐਲੀਟ ਹੈ ਉਹਨਾਂ ਇਸ ਰਿਆਸਤ ਤੇ ਸਿਆਸਤ ਦੋਵਾਂ ਨੂੰ ਹੀ ਮਖੌਲ ਬਣਾਇਆ। ਉਹਨਾਂ ਸਾਨੂੰ ਵੀ ਮਖੌਲ ਬਣਾਇਆ, ਤੁਹਾਨੂੰ ਵੀ ਮਖੌਲ ਬਣਾਇਆ, ਉਹਨਾਂ ਅਦਾਲਤਾਂ ਨੂੰ ਵੀ ਮਖੌਲ ਬਣਾਇਆ, ਆਈਨ ਨੂੰ ਵੀ ਮਖੌਲ ਬਣਾਇਆ। ਇੱਕ ਸਰਕਸ ਹੈ ਤੇ ਜੋਕਰ ਜਿਹੜੇ ਨੇ ਉਹ ਆਪਣਾ ਆਪਣਾ ਕਰਤੱਵ ਕਰ ਰਹੇ ਨੇ। ਇਸ ਵਾਸਤੇ ਹੁਣ ਕਰੀਏ ਕਿ ਸਾਡੇ ਕੋਲ ਵੀ ਜਿਹੜੀਆਂ ਖਬਰਾਂ ਆਉਂਦੀਆਂ ਨੇ ਉਹ 'ਚ ਮਖੌਲੀਆਂ ਵੀ ਹੁੰਦੀਆਂ ਨੇ ਤੇ ਸੀਰੀਅਸ ਵੀ ਹੁੰਦੀਆਂ ਨੇ। ਸਾਡੇ ਕੋਲ ਵੀ ਹੁਣ ਜਿਹੜੀਆਂ ਪਹਿਲੀਆਂ ਇੱਕ ਦੋ ਖਬਰਾਂ ਨੇ ਉਹ ਮਖੌਲੀਆਂ ਨੇ, ਉਸ ਤੋਂ ਬਾਅਦ ਬੜੀਆਂ ਸੀਰੀਅਸ ਖਬਰਾਂ ਵੀ ਨੇ। ਤੁਹਾਨੂੰ ਪਹਿਲਾਂ ਇਹ ਮਖੌਲੀਆ ਖਬਰਾਂ ਦੇ ਲਈਏ ਤੇ ਫਿਰ ਜ਼ਰਾ ਸੀਰੀਅਸ ਖਬਰਾਂ ਵਾਲੇ ਪਾਸੇ ਆਉਣੇ। ਤੁਸੀਂ ਸਾਰੇ ਸੁਲਤਾਨ ਰਾਈ ਸਾਹਿਬ ਤੋਂ ਤਾਂ ਵਾਕਫ ਹੀ ਹੋ, ਵੱਡਾ ਨਾਂ ਸਨ ਪੰਜਾਬੀ ਸਿਨੇਮੇ ਦੇ। ਪਾਕਿਸਤਾਨ ਦੇ ਵਿੱਚ ਜਿਹੜਾ ਪੰਜਾਬੀ ਸਿਨੇਮਾ ਉਹਦੇ ਵਿੱਚ ਮੇਰਾ ਖਿਆਲ ਸਭ ਤੋਂ ਬਹੁਤੀਆਂ ਫਿਲਮਾਂ ਵੀ ਉਹਨਾਂ ਨੇ ਕੀਤੀਆਂ ਨੇ। ਅੱਲਾ ਉਹਨਾਂ ਦੇ ਦਰਜਾਤ ਬੁਲੰਦ ਕਰੇ। ਅਸੀਂ ਕਿਸੇ ਸੂਰਤ ਵੀ ਉਹਨਾਂ ਦਾ ਤਕਾਬਲੀ ਜਾਇਜ਼ਾ ਕਿਸੇ ਨਾਲ ਨਹੀਂ ਦੇਵਾਂਗੇ, ਪਰ ਇੱਕ ਬੰਦਾ ਹੈ ਜਿਹਦਾ ਮਹਾਂਦਰਾ ਵੀ ਉਹਨਾਂ ਨਾਲ ਰਲਦਾ ਹੈ ਤੇ ਜਿਹੋ ਜਿਹੀਆਂ ਫਿਲਮਾਂ ਦੇ ਵਿੱਚ ਉਹ ਕਈ ਡਾਇਲੌਗ ਬੋਲਦੇ ਸਨ ਉਹੋ ਜਿਹੇ ਉਹ ਡਾਇਲੌਗ ਅਸਲੀ ਜ਼ਿੰਦਗੀ 'ਚ ਬੋਲਦਾ ਹੈ। ਜ਼ਾਹਿਰ ਹੈ ਸੁਲਤਾਨ ਰਾਈ ਸਾਹਿਬ ਤੇ ਉਹ ਡਾਇਲੌਗ ਜਿਹੜੇ ਸਨ ਉਹ ਇਸ ਲਈ ਬੋਲਦੇ ਸਨ ਕਿ ਉਹਨਾਂ ਨੂੰ ਰਾਈਟਰ ਨੇ ਲਿਖ ਕੇ ਦਿੱਤੇ ਹੁੰਦੇ ਸਨ। ਇਹਨਾਂ ਨੂੰ ਹੁਣ ਪਤਾ ਨਹੀਂ ਕੌਣ ਲਿਖ ਕੇ ਦਿੰਦਾ। ਜੀ ਹਾਂ, ਅਸੀਂ ਕਾਮਰਾਨ ਟਪੋਰੀ ਸਾਹਿਬ, ਮਾਦਰ ਟਪੋਰੀ ਨਹੀਂ ਟਸੋਰੀ ਸਾਹਿਬ ਦੀ ਗੱਲ ਕਰਨ ਡਏ ਹਾਂ। ਇਹ ਕਾਮਰਾਨ ਟਸੋਰੀ ਸਾਹਿਬ ਜਿਹੜੇ ਨੇ ਸਾਡੇ ਚੌਧਰੀ ਨਿਜ਼ਾਮਦੀਨ ਸਾਹਿਬ ਦੀ ਚੁਆਇਸ ਨੇ। ਇਹਨਾਂ ਨੂੰ ਗਵਰਨਰ ਪੰਜਾਬ ਲਾਇਆ। ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਵੀ ਚੌਧਰੀ ਸਾਹਿਬ ਨੂੰ ਬੰਦੇ ਬੜੇ ਬੜੇ ਖਾਸ ਪਸੰਦ ਨੇ। ਇਹ ਵੀ ਖਾਸ ਬੰਦੇ ਨੇ। ਇਹ ਜ਼ਰਾ ਲੋੜੋ ਵੀ ਇਹਨਾਂ ਦੇ ਵਿੱਚ ਕਿਹੜੀ ਐਸੀ ਖਾਸੀਅਤ ਹੋਏਗੀ ਜਿਹਦੀ ਵਜ੍ਹਾ ਤੋਂ ਇਹ ਗਵਰਨਰ ਪੰਜਾਬ ਨੇ। ਇਹ ਮੈਂ ਤੁਹਾਨੂੰ ਹੋਮਵਰਕ ਦੇ ਕੇ ਜਾਣਾ ਹੈ, ਸੋਚੋ ਵੀ ਤੇ ਸਾਨੂੰ ਵੀ ਦੱਸੋ ਕਮੈਂਟ ਦੇ ਵਿੱਚ। ਲੇਕਿਨ ਇਹਨਾਂ ਇੱਕ ਖਬਰ ਬੜੀ ਜ਼ਬਰਦਸਤ ਹੈ ਇਹਨਾਂ ਨਾਲ ਰਿਲੇਟਡ। ਉਹਨਾਂ ਨੇ ਕਿਹਾ ਕਿ ਮੈਂ 2040 ਦਾ ਵਿਜ਼ਨ ਤਿਆਰ ਕਰ ਲਿਆ ਪਾਕਿਸਤਾਨ ਵਾਸਤੇ। ਹੁਣ ਵੇਖੋ ਨਾ ਚੌਧਰੀ ਸਾਹਿਬ ਨੂੰ ਕਿਹੋ ਜਿਹੇ ਬੰਦੇ ਪਸੰਦ ਨੇ। ਚੌਧਰੀ ਸਾਹਿਬ ਇਹੋ ਜਿਹੇ ਬੰਦਿਆਂ ਨੂੰ ਸਿਆਣਾ ਵੀ ਸਮਝਦੇ ਨੇ, ਨਾ ਕੋਈ ਮਸ਼ਵਰਾ ਵੀ ਲੈਂਦੇ ਨੇ ਤੇ ਉਹਨਾਂ ਮਸ਼ਵਰਿਆਂ ਦੇ ਉੱਤੇ ਕਦੇ SIFC ਬਣਾ ਦਿੰਦੇ ਨੇ, ਕਦੇ ਆਉਂਦੇ ਨੇ ਪਾਕਿਸਤਾਨ 'ਚ 100 ਅਰਬ ਦੀ ਇਨਵੈਸਟਮੈਂਟ ਆ ਜਾਣੀ ਹੈ, ਕਦੇ ਆਉਂਦੇ ਨੇ ਇਹ ਹੋ ਜਾਣਾ, ਕਦੇ ਆਉਂਦੇ ਨੇ ਉਹ ਹੋ ਜਾਣਾ। ਉਹ ਇਹੋ ਜਿਹੇ ਬੰਦੇ ਉਹਨਾਂ ਨੂੰ ਬਹਿ ਕੇ ਅਕਲਾਂ ਦਿੰਦੇ ਨੇ। ਇਹਨਾਂ ਹੁਣੇ ਕੀ ਆਖਿਆ? ਇਹਨਾਂ ਆਖਿਆ ਜੀ ਕਿ 2040 'ਚ ਪਾਕਿਸਤਾਨ ਕਿਹੋ ਜਿਹਾ ਹੋਏਗਾ ਮੈਂ ਡਰਾਫਟ ਤਿਆਰ ਕਰ ਲਿਆ। ਬੱਲੇ ਬਈ ਸ਼ੇਰ ਬਗਿਆ ਇਹ ਤੇ ਕੰਮ ਇਹ ਪਹਿਲਾਂ ਹੀ ਕਿਤੇ ਮੇਰਾ ਵੀਰ ਕਰ ਲੈਂਦਾ, ਸਾਡੀ ਜਾਨ ਛੁੱਟ ਜਾਂਦੀ। ਜਿਹੜਾ ਡਰਾਫਟ ਜਨਾਬ ਨੇ ਤਿਆਰ ਕੀਤਾ, ਉਹਨਾਂ ਆਖਿਆ ਪਾਕਿਸਤਾਨ ਦੇ ਵਿੱਚ 15 에ਅਰਲਾਈਨਾਂ ਹੋਣੀਆਂ ਚਾਹੀਦੀਆਂ ਨੇ। ਅੱਛਾ ਜੀ। ਤੇ ਕਰਾਚੀ ਦੇ ਵਿੱਚ 30 ਤੇ ਪੂਰੇ ਮੁਲਕ ਦੇ ਵਿੱਚ 100 ਵੱਡੇ ਹੋਟਲ ਹੋਣੇ ਚਾਹੀਦੇ ਨੇ। ਇਹ ਜਨਾਬ ਕਾਮਰਾਨ ਟਸੋਰੀ ਸਾਹਿਬ ਨੇ ਪਾਕਿਸਤਾਨ ਦੀ ਤਰੱਕੀ ਕਰਨ ਵਾਸਤੇ ਜਿਹੜਾ ਡਰਾਫਟ ਤਿਆਰ ਕੀਤਾ ਹੈ ਨਾ ਉਹ ਬਣਾਇਆ। ਹੁਣ ਉਹਨਾਂ ਹੋਟਲਾਂ 'ਚ ਕਿੰਨੇ ਰਹਿਣਾ ਹੈ ਉਹ ਉਹਨਾਂ ਨੂੰ ਕੋਈ ਨਹੀਂ ਪਤਾ। ਗਰੀਬ ਭਾਵੇਂ ਮਰ ਗਿਆ ਹੋਵੇ, ਮਿਡਲ ਕਲਾਸ ਖਤਮ ਹੋ ਗਈ ਹੋਵੇ, ਐਜੂਕੇਸ਼ਨ ਦੇ ਉੱਤੇ ਕੋਈ ਤਵੱਜੋ ਨਾ ਹੋਵੇ ਪਾਕਿਸਤਾਨ ਦੀ, ਉਹ ਉਹਨਾਂ ਨੂੰ ਇਸ ਗੱਲ ਨਾਲ ਕੋਈ ਲੈਣ ਦੇਣ ਨਹੀਂ। ਉਹਨਾਂ ਨੂੰ ਸਿਰਫ ਔਰ ਸਿਰਫ ਇਹ ਹੈ ਕਿ ਪਾਕਿਸਤਾਨ ਦੇ ਵਿੱਚ 100 ਹੋਟਲ ਹੋਣੇ ਚਾਹੀਦੇ ਨੇ, 30 ਕਰਾਚੀ 'ਚ ਤੇ ਬਾਕੀ ਦੂਜੇ ਮੁਲਕ ਤੇ 15 에ਅਰਲਾਈਨਾਂ। ਉਹ ਬਈ ਉਹਨਾਂ 'ਚ ਸਫ਼ਰ ਕਿੱਥੋਂ ਕਰਨਾ ਹੈ ਇਹ ਵੀ ਤਾਂ ਜ਼ਰਾ ਸੋਚੋ। ਅਮਰੀਕਾ ਬਹਾਦਰ ਦੇ ਵਿੱਚ ਕੋਈ ਰਿਸਰਚ ਆਉਂਦੀ ਹੈ ਵੀ ਰੋਜ਼ਾਨਾ 84,000 ਫਲਾਈਟਾਂ ਉੱਡਦੀਆਂ ਨੇ। ਕੋਈ ਆਂਦਾ ਹੈ ਵੀ ਲੱਖ ਤੋਂ ਜ਼ਿਆਦਾ ਫਲਾਈਟਾਂ ਰੋਜ਼ ਉੱਡਦੀਆਂ ਨੇ ਅਮਰੀਕਾ ਦੇ ਵਿੱਚ, ਤੇ ਉੱਡਦੀਆਂ ਨੇ ਤੇ ਲੈਂਦੀਆਂ ਨੇ। ਸਮਝਦੇ ਨਾ? ਆਪ ਸੋਚੋ ਕਿੰਨੀਆਂ ਪਾਕਿਸਤਾਨ ਦੇ ਵਿੱਚ ਮੇਰਾ ਹਾਲ 100 ਫਲਾਈਟ ਵੀ ਨਹੀਂ ਉੱਡਦੀ ਹੋਣੀ ਪੂਰੇ ਪਾਕਿਸਤਾਨ ਦੇ ਵਿੱਚ। ਉੱਥੇ 84 ਫਲਾਈਟਾਂ ਜਿਹੜੀਆਂ ਉੱਡਦੀਆਂ ਤੇ ਉਤਰਦੀਆਂ ਨੇ ਅਮਰੀਕਾ ਦੇ ਵਿੱਚ, 84,000। ਔਰ ਉਹ ਜ਼ਾਹਿਰ ਹੈ ਲੋਕਾਂ ਦੇ ਵਿੱਚ ਬਾਇੰਗ ਕਪੈਸਿਟੀ ਹੈਗੀ ਹੈ ਤੇ ਜਹਾਜ਼ ਉੱਡਣ ਡਏ ਨੇ ਨਾ, ਇਹ ਸਾਰੇ ਖਰਚੇ ਚੱਲਣ ਡਏ ਨੇ। ਲੋਕੀ ਉਹ ਤਮਾਮ ਨਜ਼ਮੋ ਨਸਕ ਇਸੇ ਲਈ ਚੱਲਣ ਡਿਆ ਵੀ ਲੋਕਾਂ ਦੀਆਂ ਜੇਬਾਂ 'ਚ ਦਾਣੇ ਨੇ। ਹੁਣ ਤੁਸੀਂ ਅਗਰ ਹਿੰਦੁਸਤਾਨ ਦਾ ਹਿਸਾਬ ਲਾ ਲਓ ਤੇ ਹਿੰਦੁਸਤਾਨ ਦੇ ਵਿੱਚ ਹਰ ਸਾਲ 15 ਲੱਖ ਇੰਜੀਨੀਅਰ ਬਣਦੇ ਨੇ ਨਵੇਂ। ਕਿੰਨੇ ਜੀ? 15 ਲੱਖ। ਉਹਨਾਂ ਦੇ ਵਿੱਚੋਂ ਹਜ਼ਾਰਾਂ ਲੱਖਾਂ ਜਿਹੜੇ ਉਹ ਬਾਹਰ ਵੀ ਐਕਸਪੋਰਟ ਵੀ ਕਰਦੇ ਨੇ, ਜਿਹੜੇ ਜ਼ਰੇ ਮੁਬਾਦਲਾ ਕਮਾਉਂਦੇ ਨੇ, ਹਿੰਦੁਸਤਾਨ ਵਾਸਤੇ ਨਾ ਕਮਾਉਂਦੇ ਨੇ। ਅਸੀਂ ਕਿੰਨੇ ਪੈਦਾ ਕਰਦੇ ਹਾਂ ਜੀ? ਅਸੀਂ ਹਰ ਸਾਲ 25,000 ਇੰਜੀਨੀਅਰ ਬਣਾਉਂਦੇ। ਉਹ ਵੀ ਮਿਆਰੀ ਤਾਲੀਮ ਕੋਈ ਨਹੀਂ। ਇੰਟਰਨੈਸ਼ਨਲੀ ਸਾਡੇ ਉਹਨਾਂ ਇੰਜੀਨੀਅਰਸ ਨੂੰ ਬੜੇ ਘੱਟ ਨੂੰ, ਬਹੁਤ ਹੀ ਘੱਟ ਨੂੰ ਇੰਟਰਨੈਸ਼ਨਲੀ ਰੈਕਗਨਾਈਜ਼ ਕੀਤਾ ਜਾਂਦਾ ਹੈ ਤੇ ਕੋਈ ਨੌਕਰੀ ਲੱਭਦੀ ਹੈ। ਬਾਕੀ ਉੱਥੇ ਵੀ ਆਵਾਗਾਉਣੀ ਫਿਰਦੇ ਨੇ ਪਾਕਿਸਤਾਨ ਦੇ ਵਿੱਚ, ਨਾ ਉਹਨਾਂ ਨੂੰ ਕੋਈ ਨੌਕਰੀ ਲੱਭਦੀ ਹੈ, ਨਾ ਉਹਨਾਂ ਨੂੰ ਪਤਾ ਉਹਨਾਂ ਕੀ ਪੜ੍ਹਾਇਆ ਤੇ ਨਾ ਪੜ੍ਹਾਉਣ ਵਾਲਿਆਂ ਨੂੰ ਪਤਾ ਉਹਨਾਂ ਨੂੰ ਕੀ ਪੜ੍ਹਾਇਆ। ਤੇ ਉਹ ਇੱਕ ਪਾਸੇ ਤੁਸੀਂ ਵੇਖੋ 15 ਲੱਖ ਤੇ ਇੱਕ ਪਾਸੇ 25,000। ਇਹ ਹੁਣ ਜਿਹੜਾ ਸਾਡਾ ਸੁਲਤਾਨ ਰਾਈ ਹੈ ਕਰਾਚੀ ਦਾ, ਇਹਨੂੰ ਕੋਈ ਨਹੀਂ ਪਤਾ ਕਿ ਇਹ 15 에ਅਰਲਾਈਨਾਂ ਦੇ ਵਿੱਚ ਸਫ਼ਰ ਕਰਨ ਵਾਸਤੇ ਬੰਦੇ ਵੀ ਚਾਹੀਦੇ ਨੇ, ਇੰਡਸਟਰੀ ਵੀ ਚਾਹੀਦੀ ਹੈ, ਮਿਡਲ ਕਲਾਸ ਫਲਰਿਸ਼ਿੰਗ ਚਾਹੀਦੀ ਹੈ, ਪਾਕਿਸਤਾਨ ਦੇ ਵਿੱਚ ਕੋਈ ਥੋੜ੍ਹੀ ਜਿਹੀ ਇਕਨੋਮਿਕ ਐਕਟੀਵਿਟੀ ਚਾਹੀਦੀ ਹੈ। ਇਹ 100 ਹੋਟਲਾਂ 'ਚ ਆ ਕੇ ਕਿੰਨੇ ਠਹਿਰਨਾ? ਪਰ ਉਹਨੇ ਆਪਣਾ ਮਸਵਦਾ ਬਣਾ ਲਿਆ। ਇਹ ਉਂਝ ਹੀ ਹੈ ਜਿਵੇਂ ਆਈਨੀ ਮਸਵਦਾ ਸ਼ੈਤਾਨੀ ਤਰਾਮੀਮ ਬਣਾ ਲਈਆਂ ਸਨ ਇਸਟੈਬਲਿਸ਼ਮੈਂਟ ਨੇ ਤੇ ਉਹ ਕਰਦੇ ਫਿਰਦੇ ਸਨ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਦੇ ਹਾਂ। ਮੌਲਾਨਾ ਫਜ਼ਲੁਰ ਰਹਿਮਾਨ ਰੋਟੀ ਪਾਣੀ ਤੇ ਆਏ ਸਨ ਅਸਦ ਕੈਸਰ ਸਾਹਿਬ ਵੱਲ। ਉਹਨਾਂ ਆਖਿਆ ਜੀ ਇਹਨਾਂ ਮੇਰੇ ਕੋਲ ਬੜੀ ਵਾਰੀ ਰੋਟੀ ਪਾਣੀ ਖਾਧਾ ਹੈ, ਇਸ ਵਾਰੀ ਮੇਰੀ ਵਾਰੀ, ਇਸ ਵਾਰੀ ਮੈਂ ਰੋਟੀ ਪਾਣੀ ਖਾਣ ਅਸਦ ਕੈਸਰ ਸਾਹਿਬ ਵੱਲ ਆਇਆ। ਉਹਨਾਂ ਨੇ ਉੱਥੇ ਗੱਲ ਕਰਦੇ ਹੋਏ ਕਿਹਾ ਕਿ ਇਹ ਜਿਹੜੀ ਸ਼ੈਤਾਨੀ ਆਈਨੀ ਤਰਾਮੀਮ ਨੇ
ਇਹਨਾਂ ਦੇ ਉੱਤੇ ਅਗਰ ਅਸੀਂ ਵੋਟ ਕੀਤਾ ਤੇ ਕੌਮ ਨਾਲ ਖਿਆਨਤ ਕਰਾਂਗੇ। ਹੁਣ ਵੇਖਨੇ ਆ ਫਜ਼ਲ ਰਹਿਮਾਨ ਸਾਹਿਬ ਕੀ ਕਰਦੇ ਨੇ। ਮੇਰੀ ਦੁਆ ਹੈ, ਮੈਨੂੰ ਬੜਾ ਸਾਰਾ ਧੜਕਾ ਹੈ ਦਿਲ ਨੂੰ ਕਿ ਇਹ ਨਾ ਪੱਕੇ ਰਹਿਣਾ ਨਹੀਂ ਇਸ ਗੱਲ ਤੇ। ਬਾਕੀ ਅੱਲਾ ਕਰੇ ਕਿ ਉਹ ਧੜਕਾ ਮੇਰਾ ਦਰੁਸਤ ਨਾ ਹੋਵੇ, ਦੁਆ ਇਹੀ ਹੈ। ਔਰ ਉਹ ਪੱਕੇ ਰਹਿਣ ਤੇ ਹੁਣ ਖਲੋਤੇ ਰਹਿਣ ਇਸ ਗੱਲ ਦੇ ਉੱਤੇ ਔਰ ਤਰਮੀਮਾਂ ਨੂੰ ਵੋਟ ਨਾ ਦੇਣ, ਕਿਉਂਕਿ ਜਿਹੜੇ ਸ਼ੈਤਾਨੇ ਆਜ਼ਮ ਨੇ ਆਪਣੇ ਕਾਜ਼ੀ ਫਾਇਜ਼ ਈਸਾ ਸਾਹਿਬ, ਉਹ ਤੇ ਤੁਲੇ ਬੈਠੇ ਨੇ ਕਿ ਮੈਨੂੰ ਕਿਸੇ ਤਰੀਕੇ ਨਾਲ ਵੀ ਐਕਸਟੈਂਸ਼ਨ ਦਿਓ, ਉਹਨਾਂ ਤੇ ਬਾਜ਼ ਆਉਣਾ ਨਹੀਂ। ਬਹਰਹਾਲ ਦੇਖਦੇ ਵੀ ਬਣਦਾ ਕੀ ਹੈ। ਅੱਛਾ, ਤੁਰੇ ਤੁਰੇ ਜਾਂਦੇ ਆ, ਇਹਨਾਂ ਦੇ ਜਿਹੜੇ ਸੈਨੇਟਰ ਕਾਮਰਾਨ ਮੁਰਤਜ਼ਾ ਸਾਹਿਬ ਨੇ, ਉਹਨਾਂ ਬਿਲਾਵਲ ਜ਼ਰਦਾਰੀ ਸਾਹਿਬ ਦਾ ਵੀ ਘੜੇ ਤੋਂ ਕੌਲਾ ਚੁੱਕ ਦਿੱਤਾ ਹੈ। ਉਹਨਾਂ ਦੱਸਿਆ ਹੈ ਕਿ ਬਿਲਾਵਲ ਜ਼ਰਦਾਰੀ ਸਾਹਿਬ ਕੋ ਰਾਤੀ 2 ਵਜੇ ਤਸ਼ਰੀਫ ਲਿਆਏ ਤੇ ਉਹਨਾਂ ਦੇ ਕੋਲੋਂ ਜਦੋਂ ਅਸੀਂ ਪੁੱਛਿਆ ਵੀ ਤੁਸੀਂ ਮਸਵਦਾ ਵੇਖਿਆ, ਉਹਦੇ ਵਿੱਚ ਤੇ ਆਰਟੀਕਲ 8 ਜਿਹੜਾ ਅਸਾਸ ਹੈ ਆਇਨ ਦੀ, ਬੁਨਿਆਦੀ ਹਕੂਕ, ਕੋਈ ਜਮਹੂਰੀਅਤ ਪਸੰਦ ਉਹਦੇ ਖਿਲਾਫ ਨਹੀਂ ਜਾ ਸਕਦਾ। ਉਹਨਾਂ ਕੋਲੋਂ ਪੁੱਛਿਆ ਵੀ ਉਹਦੇ 'ਚ ਵੀ ਤਬਦੀਲੀ ਕਰ ਰਹੇ ਨੇ, ਤੁਸੀਂ ਵੇਖਿਆ? ਉਹਨਾਂ ਕਿਹਾ ਹਾਂ ਮੈਂ ਵੇਖਿਆ, ਮਜਬੂਰੀ ਹੈ, ਕਰਨਾ ਪਏਗਾ। ਹੁਣ ਤੁਸੀਂ ਇਹਨਾਂ ਦਾ ਅਸਲੀ ਚਿਹਰਾ ਬਿਲਾਵਲ ਜ਼ਰਦਾਰੀ ਦਾ ਜਾਂ ਮਰੀਮ ਨਵਾਜ਼ ਦਾ ਇਹ ਹੀ ਹੈ। ਇਹਨਾਂ ਦਾ ਜਮਹੂਰੀਅਤ ਨਾਲ ਕੋਈ ਲੈਣ ਦੇਣ ਨਹੀਂ ਜੇ। ਔਰ ਇਹ ਤੁਹਾਨੂੰ ਐਵੇਂ ਹੀ ਇੱਕ ਤੁਹਾਨੂੰ ਜਿਹੜਾ ਨਾ ਰੋਮਾਨਵੀ ਕਿਸਮ ਦੀਆਂ ਕਹਾਣੀਆਂ ਸੁਣਾਈਆਂ ਨੇ। ਭੁੱਟੋ ਸਾਹਿਬ ਵੀ ਇਹੋ ਜਿਹੇ ਹੀ ਸਨ। ਭੁੱਟੋ ਸਾਹਿਬ ਨੇ ਵੀ ਆਖਰ ਤੇ ਜਾ ਕੇ, ਅੱਲਾ ਉਹਨਾਂ ਨੂੰ ਦਰਜਾਤ ਬੁਲੰਦ ਕਰੇ, ਉਹਨਾਂ ਬਿਲਕੁਲ ਕੁਰਬਾਨੀ ਦਿੱਤੀ, ਉਹਨਾਂ ਨਾਲ ਧੱਕਾ ਵੀ ਹੋਇਆ, ਅਸੀਂ ਉਹਨਾਂ ਦੇ ਨਾਲ ਹੈ। ਲੇਕਿਨ ਸ਼ੁਰੂ ਦੇ ਵਿੱਚ ਭੁੱਟੋ ਸਾਹਿਬ ਸਾਰੇ ਹੀ ਗੰਦੇ ਕੰਮ ਕੀਤੇ ਸਨ ਮਾਜ਼ਰਤ ਨਾਲ। ਸਦਰ ਅਯੂਬ ਦੇ ਨਾਲ ਰਲ ਕੇ ਉਹਨਾਂ ਨੇ ਫਾਤਮਾ ਜਨਾਹ ਸਾਹਿਬਾ ਨਾਲ, ਮੁਲਕ ਦੇ ਆਇਨ ਨਾਲ ਕੀ ਕੁਛ ਕੀਤਾ ਸੀ। ਫਿਰ ਯਾਹੀਆ ਦੇ ਨਾਲ ਮਿਲ ਕੇ ਮੁਲਕ ਤੋੜਿਆ ਸੀ। ਤੇ ਆਖਰ ਤੇ ਜਾ ਕੇ ਜਿਸ ਵੇਲੇ ਉਹ ਮਿਲਟਰੀ ਇਸਟੈਬਲਿਸ਼ਮੈਂਟ ਦੇ ਖਿਲਾਫ ਹੋਏ, ਉਹਨਾਂ ਨੂੰ ਫਾਇਲ ਲਾਇਆ ਗਿਆ ਔਰ ਸਾਰਾ ਕੁਝ ਹੋਇਆ, ਅਸੀਂ ਵੀ ਉਹਨਾਂ ਦੇ ਨਾਲ ਹੈ। ਲੇਕਿਨ ਉਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਮੁਖਾਲਫਾਂ ਨਾਲ, ਸਿਆਸੀ ਜਮਾਤਾਂ ਨਾਲ, ਔਰ ਮਾਰਸ਼ਾਅੱਲਾ ਉਹ ਐਡਮਿਨਿਸਟ੍ਰੇਟਰ ਵੀ ਬਣੇ। ਕਿਹੜਾ ਕੰਮ ਹੈ ਜਿਹੜਾ ਉਹਨੇ ਨਹੀਂ ਸੀ ਕੀਤਾ। ਤੇ ਉਹ ਵੀ ਇੱਕ ਡਿਕਟੇਟਰ ਹੀ ਸਨ ਤੇ ਅੱਗੋਂ ਉਹਨਾਂ ਦੀ ਨਸਲ ਨੇ ਵੀ ਡਿਕਟੇਟਰ ਹੀ ਹੋਣਾ, ਹੋਰ ਕੀ ਹੋਣਾ। ਤੇ ਕੋਈ ਨਵੀਂ ਗੱਲ ਨਹੀਂ ਹੈ ਜੋ ਇਹਨਾਂ ਕੀਤੀ। ਅੱਛਾ ਜੀ, ਅੰਗੂਰ ਖੱਟੇ ਨੇ, ਇਹ ਮਤੀਉੱਲਾ ਜਾਨ ਸਾਹਿਬ ਨੇ ਅਗਲੀ ਖਬਰ ਦਿੱਤੀ। ਉਹਨਾਂ ਇਹ ਕਿਹਾ ਹੈ ਕਿ ਫਜ਼ਲ ਰਹਿਮਾਨ ਦੇ 2 ਟੋਕ ਮੌਕਫ ਤੋਂ ਬਾਅਦ ਹੁਣ ਸੁਪਰੀਮ ਕੋਰਟ ਤੋਂ ਇੱਕ ਪ੍ਰੈਸ ਰਿਲੀਜ਼ ਆ ਸਕਦੀ ਹੈ। ਔਰ ਕਿਉਂਕਿ ਕਾਜ਼ੀ ਸਾਹਿਬ ਨੂੰ ਪਤਾ ਲੱਗ ਗਿਆ ਵੀ ਮੈਨੂੰ ਐਕਸਟੈਂਸ਼ਨ ਨਹੀਂ ਲੱਭਣੀ, ਤੇ ਹੋ ਸਕਦਾ ਉੱਥੋਂ ਪ੍ਰੈਸ ਰਿਲੀਜ਼ ਆ ਜਾਏ ਵੀ ਮੈਂ ਨਹੀਂ ਲੈਣੀ ਐਕਸਟੈਂਸ਼ਨ। ਤੁਹਾਨੂੰ ਚੇਤੇ ਪਹਿਲਾਂ ਵੀ ਇਹਨਾਂ ਸਹਾਫੀਆਂ ਨੂੰ ਸੱਦ ਕੇ, ਕਿਉਂਕਿ ਨਵਾਜ਼ ਸ਼ਰੀਫ ਸਾਹਿਬ ਚਾਹੁੰਦੇ ਸਨ ਐਕਸਟੈਂਸ਼ਨ ਦੇਣਾ, ਜਨਰਲ ਆਸਿਮ ਮੁਨੀਰ ਸਾਹਿਬ ਨਹੀਂ ਸੀ ਚਾਹੁੰਦੇ। ਮਾਮਲਾ ਇਹਨਾਂ ਦਾ ਇੱਕ ਦੂਜੇ ਦੇ ਨਾਲ ਤੈਅ ਨਹੀਂ ਸੀ ਹੋ ਰਿਹਾ। ਫਿਰ ਮਾਮਲਾ ਇੰਜ ਤੈਅ ਹੋਇਆ, ਕਿਉਂਕਿ ਮੈਂ ਤੁਹਾਨੂੰ ਬਾਰ-ਬਾਰ ਦੱਸ ਰਿਹਾ ਸਾਂ ਕਿ ਆਸਿਮ ਮੁਨੀਰ ਸਾਹਿਬ ਇਹ ਸੋਚ ਰਹੇ ਸਨ ਕਿ ਅਗਰ ਕਾਜ਼ੀ ਸਾਹਿਬ ਨੂੰ ਐਕਸਟੈਂਸ਼ਨ ਮਿਲੀ ਤੇ ਫਿਰ ਜਨਰਲ ਆਸਿਮ ਮੁਨੀਰ ਸਾਹਿਬ ਨੂੰ ਐਕਸਟੈਂਸ਼ਨ ਨਹੀਂ ਲੱਭਣੀ। ਇਸ ਵਜ੍ਹਾ ਤੋਂ ਕਿਸੇ ਸੂਰਤ ਵੀ ਕਾਜ਼ੀ ਸਾਹਿਬ ਨੂੰ ਔਰ ਨਵਾਜ਼ ਸ਼ਰੀਫ ਨੂੰ ਤਗੜਿਆ ਨਹੀਂ ਸੀ ਹੋਣ ਦੇਣਾ ਚਾਹੁੰਦੇ। ਨਵਾਜ਼ ਸ਼ਰੀਫ ਸਾਹਿਬ ਕਾਜ਼ੀ ਸਾਹਿਬ ਨੂੰ ਰੱਖਣਾ ਚਾਹੁੰਦੇ ਸਨ। ਜਿਸ ਵੇਲੇ ਨਵਾਜ਼ ਸ਼ਰੀਫ ਸਾਹਿਬ ਨੇ ਵੇਖਿਆ ਵੀ ਇਹ ਤਾਂ ਕੰਮ ਖਰਾਬ ਹੋ ਗਿਆ, ਉਹਨਾਂ ਫਿਰ ਆਸਿਮ ਮੁਨੀਰ ਸਾਹਿਬ ਦੇ ਨਾਲ ਨਵੀਂ ਡੀਲ ਇਹ ਕੀਤੀ ਕਿ ਜਨਾਬ ਤੁਹਾਨੂੰ ਐਕਸਟੈਂਸ਼ਨ ਹੁਣੇ ਹੀ ਦੇ ਦਿੰਦੇ, ਤੁਹਾਡੀ ਐਕਸਟੈਂਸ਼ਨ ਵੀ ਨਾਲ ਹੀ ਪੱਕਿਆਂ ਕਰ ਦੇਣੇ। ਜਿਹੜਾ ਤੁਹਾਨੂੰ ਫਿਕਰ ਇਹ ਹੈ ਕਿ ਅਗਰ ਕਾਜ਼ੀ ਫਾਇਜ਼ ਈਸਾ ਸਾਹਿਬ ਆ ਗਏ ਤਾਂ ਫਿਰ ਮੈਨੂੰ ਐਕਸਟੈਂਸ਼ਨ ਨਹੀਂ ਲੱਭਣੀ। ਉਹਨਾਂ ਕਿਹਾ ਤੁਸੀਂ ਇਹ ਫਿਕਰ ਨਾ ਕਰੋ, ਤੁਹਾਨੂੰ ਐਕਸਟੈਂਸ਼ਨ ਹੁਣੇ ਹੀ ਦੇ ਦਿੰਦੇ ਤੇ ਤੁਸੀਂ ਕਾਜ਼ੀ ਸਾਹਿਬ ਦੀ ਐਕਸਟੈਂਸ਼ਨ ਹੋਣ ਦਿਓ। ਇਸ ਸੂਰਤ ਹਾਲ ਦੇ ਵਿੱਚ ਫਿਰ ਮੰਨ ਗਏ ਜਨਾਬ ਆਰਮੀ ਚੀਫ ਸਾਹਿਬ ਜਿਹੜੇ ਨੇ, ਔਰ ਫਿਰ ਕਾਜ਼ੀ ਸਾਹਿਬ ਦੀ ਤੇ ਉਹਨਾਂ ਦੀ ਐਕਸਟੈਂਸ਼ਨ ਇਕੱਠੀ ਹੈ ਸ਼ੈਤਾਨੀ ਤਰਾਮੀਮ ਜਿਹੜੀ ਸ਼ੈਤਾਨੇ ਆਜ਼ਮ ਕਾਜ਼ੀ ਫਾਇਜ਼ ਈਸਾ ਸਾਹਿਬ ਵਾਸਤੇ ਕਰਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਗਈ, ਉਹਦੇ 'ਚੋਂ ਹੁਣ ਜਿਸ ਵੇਲੇ ਅੰਗੂਰ ਖੱਟੇ ਨੇ। ਤੇ ਹੁਣ ਮਤੀਉੱਲਾ ਜਾਨ ਸਾਹਿਬ ਕਹਿੰਦੇ ਨੇ ਵੀ ਐਕਸਟੈਂਸ਼ਨ ਲੈਣ ਤੋਂ ਸ਼ਾਇਦ ਕਾਜ਼ੀ ਸਾਹਿਬ ਆਪ ਹੀ ਇਨਕਾਰ ਕਰ ਦੇਣ। ਮੇਰਾ ਤਜਜ਼ੀਆ ਹੈ ਕਿ ਹਜੇ ਨਹੀਂ, ਹਜੇ ਕਾਜ਼ੀ ਸਾਹਿਬ ਨੂੰ ਉਮੀਦ ਹੈ ਕਿ 2 ਹਫ਼ਤਿਆਂ ਦੇ ਵਿੱਚ ਹੋ ਸਕਦਾ ਹਕੂਮਤ ਜਿਹੜੀ ਹੈ ਉਹ ਐਕਸਟੈਂਸ਼ਨ ਦਾ ਕੋਈ ਸਰਬੰਧ ਕਰ ਲੈ। ਇਸ ਲਈ ਕਾਜ਼ੀ ਸਾਹਿਬ ਹਜੇ ਅੰਗੂਰ ਖੱਟੇ ਨਹੀਂ ਕਹਿਣਗੇ। ਹਾਂ, ਜਿਸ ਵੇਲੇ ਰਿਟਾਇਰਮੈਂਟ 'ਚ ਕੋਈ ਹਫ਼ਤਾ ਰਹਿ ਗਿਆ ਉਸ ਵੇਲੇ ਕਹਿਣਗੇ ਵੀ ਮੈਂ ਤਾਂ ਐਕਸਟੈਂਸ਼ਨ ਲੈਣਾ ਹੀ ਨਹੀਂ ਚਾਹੁੰਦਾ। ਬਹਰਹਾਲ ਹੁਣ ਜਿੰਨੇ ਕੁ ਉਹ ਬਿਜ਼ਤ ਹੋ ਚੁੱਕੇ ਨੇ ਤੇ ਸ਼ੈਤਾਨੇ ਆਜ਼ਮ ਹੋ ਚੁੱਕੇ ਨੇ, ਹੁਣ ਤੇ ਮੇਰਾ ਖਿਆਲ ਮਾਵਾਂ ਜਿਹੜੀਆਂ ਇਹਨਾਂ ਦਾ ਨਾਂ ਲੈ ਲੈ ਕੇ ਬੱਚਿਆਂ ਨੂੰ ਡਰਾਇਆ ਕਰਨਗੀਆਂ ਵੀ ਪੁੱਤਰ ਸੌਂ ਜਾ, ਕਾਜ਼ੀ ਨੇ ਆ ਜਾਣਾ ਹੈ ਤੇ ਕਾਜ਼ੀ ਨੂੰ ਐਕਸਟੈਂਸ਼ਨ ਲੱਭ ਜਾਣੀ ਹੈ। ਹੁਣ ਹਾਲਾਤ ਜਿਹੜੇ ਨੇ ਉਹ ਇਹੋ ਜਿਹੇ ਹੋ ਗਏ ਨੇ। ਅੱਛਾ ਜੀ, ਅੱਗੋਂ ਅਲੀ ਅਹਿਮਦ ਕੁਰਦ ਸਪਰਿੰਗਾਂ ਵਾਲੀ ਸਰਕਾਰ, ਅਸੀਂ ਤੁਹਾਨੂੰ ਇੱਕ ਪੂਰੀ ਗੱਲ ਸੁਣਾਈ ਸੀ, ਉਹ ਮੇਰਾ ਖਿਆਲ ਅਸੀਂ ਥੋੜ੍ਹਾ ਜਿਹਾ ਰੰਦਾ ਬਹੁਤਾ ਮਾਰ ਦਿੱਤਾ, ਉਹਦਾ ਅਸਰ ਹੋਇਆ। ਵੇਖੋ, ਇੱਕ ਗੱਲ ਯਾਦ ਰੱਖਣੀ ਹੈ, ਇਹ ਜਿਹੜੀ ਤੁਹਾਡੀ ਸਾਡੀ ਤਾਕਤ ਹੈ ਨਾ, ਜਦੋਂ ਤੁਸੀਂ ਸਾਡੀ ਆਵਾਜ਼ ਦੇ ਨਾਲ, ਸਾਡੀ ਕਾਹਦੀ ਤਾਕਤ ਹੈ, ਤੁਹਾਡੀ ਤਾਕਤ ਹੈ ਅਸਲ। ਜਦੋਂ ਤੁਸੀਂ ਸਾਡੀ ਆਵਾਜ਼ ਨਾਲ ਆਵਾਜ਼ ਮਿਲਾਉਂਦੇ ਹੋ ਤੇ ਆਵਾਜ਼ ਦੂਰ ਤੱਕ ਅੱਪੜਦੀ ਹੈ ਤੇ ਇਹਦੀ ਬੜੀ ਤਾਕਤ ਹੈ। ਯਾਦ ਰੱਖਿਓ, ਆਵਾਮ ਦੀ ਆਵਾਜ਼ ਦੀ ਖਲਕੇ ਜ਼ੁਬਾਨੇ ਖਲਕ ਨਕਾਰਾ ਖੁਦਾ। ਇਹ ਜਿਹੜਾ ਰੰਦਾ ਮਾਰਿਆ ਜਨਾਬ ਸਾਡੇ ਬੜੇ ਮੁਹਤਰਮ ਨੇ, ਬਜ਼ੁਰਗ ਨੇ, ਅਲੀ ਅਹਿਮਦ ਕੁਰਦ ਸਾਹਿਬ ਤੇ ਅਸੀਂ ਜ਼ਰਾ ਥੋੜ੍ਹਾ ਜਿਹਾ ਰੰਦਾ ਮਾਰਿਆ ਸੀ 2-4 ਦਿਨ ਤਸਵੀਰ ਲਾ ਕੇ, ਤੇ ਸੋਸ਼ਲ ਮੀਡੀਆ ਤੇ ਫਿਰ ਉਹਨਾਂ ਨੂੰ ਰੰਦਾ ਵੱਜਣਾ ਸ਼ੁਰੂ ਹੋਇਆ, ਉਹਦਾ ਅਸਰ ਹੋਇਆ ਜੀ। ਅਲੀ ਅਹਿਮਦ ਕੁਰਦ ਸਾਹਿਬ ਕਿਸੇ ਨੁੱਕਰ ਦੇ ਵਿੱਚੋਂ ਨਿਕਲੇ ਨੇ ਅਚਾਨਕ, ਉਹਨਾਂ ਸਿਰ ਬਾਹਰ ਕੱਢਿਆ, ਬਾਹਰ ਕੱਢ ਕੇ ਉਹਨਾਂ ਆਖਿਆ ਵੀ ਮੈਂ ਜ਼ਿੰਦਾ ਹਾਂ, ਅਭੀ ਜ਼ਿੰਦਾ ਹੂੰ ਤਾਂ ਜੀ ਲੈਣੇ ਦੋ। ਅਗਲੀ ਗੱਲ ਤੁਹਾਨੂੰ ਸਾਰੀ ਪਤਾ ਹੀ ਹੈ। ਉਹਨਾਂ ਆਖਿਆ ਕਿ ਜਨਾਬੇ ਵਾਲਾ ਮੈਨੂੰ ਇਹ ਨਾਮਨਜ਼ੂਰ ਹੈ, ਮੈਂ ਕਾਜ਼ੀ ਸਾਹਿਬ ਦੇ ਨਾਲ ਨਹੀਂ ਖਲੋਤਾ। ਮੇਰੇ ਚੀਫ ਜਸਟਿਸ ਜਿਹੜੇ ਨੇ ਉਹ ਜਸਟਿਸ ਮਨਸੂਰ ਅਲੀ ਸ਼ਾਹੀ ਨੇ। ਉਹਨਾਂ ਇਹ ਵੀ ਐਲਾਨ ਕਰ ਛੱਡਿਆ ਕਿ ਮੈਂ ਆਸਮਾਨ ਜਹਾਂਗੀਰ ਦਾ ਗਰੁੱਪ ਜਿਹੜਾ ਹੈ ਆਜ਼ਮ ਨਜ਼ੀਰ ਤਾਰੜ ਸਾਹਿਬ ਵਾਲਾ ਹੈ, ਔਰ ਉਹਨਾਂ ਦੇ ਨਾਲ ਨਾਲ ਅਹਿਸਨ ਬੂਨ ਸਾਹਿਬ ਉਸ ਗਰੁੱਪ ਦੇ ਰੂਹੇ ਰਵਾਨ ਹੈ। ਉਹਨਾਂ ਕਿਹਾ ਮੈਂ ਇਸ ਗਰੁੱਪ ਤੋਂ ਰੱਜਿਆ, ਮੈਂ ਇਸ ਗਰੁੱਪ ਨੂੰ ਛੱਡ ਰਿਹਾ, ਔਰ ਮੈਂ ਅੱਜ ਤੋਂ ਕਾਜ਼ੀ ਸਾਹਿਬ ਦੇ ਖਿਲਾਫ ਜਿਹੜੀ ਹੈ ਉਹ ਜਦੋਜਹਿਦ ਸ਼ੁਰੂ ਕਰ ਰਿਹਾ।
ਮੈਂ ਕਾਜ਼ੀ ਸਾਹਿਬ ਦੀ ਐਕਸਟੈਂਸ਼ਨ ਨੂੰ ਨਹੀਂ ਮੰਨਦਾ ਔਰ ਮੈਂ ਜਸਟਿਸ ਮਨਸੂਰ ਅਲੀ ਸ਼ਾਹ ਸਾਹਿਬ ਨੂੰ ਔਰ ਸੁਪਰੀਮ ਕੋਰਟ ਨੂੰ ਹੀ ਜਿਹੜਾ ਉਹ ਕਾਨੂੰਨੀ ਮੰਨਾਂਗਾ। ਔਰ ਅੱਜ 19 ਤਾਰੀਖ ਨੂੰ ਜਿਹੜਾ ਵਕਲਾ ਦਾ ਕਨਵੈਨਸ਼ਨ ਪੰਜਾਬ 'ਚ ਹੋ ਰਿਹਾ ਉਹਦੇ ਵਿੱਚ ਹੁਣ ਅਲੀ ਅਹਿਮਦ ਕੁਰ ਸਾਹਿਬ ਜਿਹੜੇ ਨੇ ਉਹ ਸ਼ਮੂਲੀਅਤ ਵੀ ਇਖਤਿਆਰ ਕਰਨਗੇ। ਮਤਲਬ ਤੁਸੀਂ ਅਸੀਂ ਜਿਹੜਾ ਰਲ ਕੇ ਰੰਦਾ ਮਾਰਿਆ ਸੀ ਉਹਦਾ ਅਸਰ ਹੋਇਆ ਤੇ ਸਪਰਿੰਗਾਂ ਵਾਲੀ ਸਰਕਾਰ ਵਾਪਸ ਆ ਗਈ ਹੈ ਤੇ ਅੱਜ ਫਿਰ ਤੁਸੀਂ ਵੇਖੋਗੇ ਸਪਰਿੰਗਾਂ ਵਾਲੀ ਸਰਕਾਰ ਨੂੰ ਆਪਣੇ ਪੁਰਾਣੇ ਜੋਬਨ 'ਚ ਉਮੀਦ ਤੇ ਅਸੀਂ ਇਹੀ ਕਰਦੇ ਹਾਂ ਤੇ ਲਾਹੌਰ ਉਹ ਫਿਰ ਇੰਜ ਫਿਰਕੀ ਤਰ੍ਹਾਂ ਘੁੰਮਦੇ ਹੋਏ ਇੱਕ ਨਵੀਂ ਤਗੜੀ ਤਕਰੀਰ ਕਰਨਗੇ। ਇਹ ਹੀ ਤੁਸੀਂ ਨਜ਼ਰ ਰੱਖਣੀ ਹੈ ਪੂਰੀ ਦੀ ਪੂਰੀ। ਇਸ ਵੇਲੇ ਨਵਾਂ ਕੰਮ ਸ਼ੁਰੂ ਹੋਇਆ ਜਿਹੜੇ ਐਮਐਨਏ ਸਾਡੇ ਅਗਵਾ ਹੋਏ ਸਨ ਹੁਣ ਅੰਦਰੋਂ ਖਬਰਾਂ ਆ ਰਹੀਆਂ ਸਾਰਿਆਂ ਦੇ ਬਾਰੇ ਨਹੀਂ ਬਹਰਹਾਲ ਕੁਝ ਲੋਕਾਂ ਦੇ ਬਾਰੇ ਖਬਰ ਇਹ ਆਈ ਕਿ ਉਹ ਆਪੇ ਹੀ ਅਗਵਾ ਹੋਏ ਸਨ। ਇਹ ਮੁਬੈਨਾ ਤੌਰ ਤੇ ਕਵਾਂਗੇ ਤਜਜ਼ੀਆ ਦੇ ਰਹੇ ਪਾਰਟੀ ਪੋਲਿਸੀ ਤਾਂ ਨਹੀਂ ਹੈਗੀ ਇਹ ਤਾਂ ਜ਼ਾਹਿਰ ਹੈ ਤਜਜ਼ੀਆ ਇਮਰਾਨ ਰਿਆਜ਼ ਸਾਹਿਬ ਵੀ ਦਿੱਤਾ ਹੈ ਅਸੀਂ ਵੀ ਇਹ ਤਜਜ਼ੀਆ ਦੇ ਰਹੇ ਹਾਂ। ਔਰ ਉਹਨਾਂ ਇਹ ਆਖਿਆ ਵੀ ਕਿਉਂਕਿ ਪਬਲਿਕ ਦਾ ਡਰ ਬੜਾ ਹੈ ਅਗਰ ਇਮਰਾਨ ਖਾਨ ਦੇ ਖਿਲਾਫ ਵੋਟ ਦਿੱਤੀ ਤੇ ਹਲਕੇ ਦੇ ਲੋਕਾਂ ਛੱਡਣਾ ਨਹੀਂ ਵੀ ਵੋਟ ਲਏ ਸਨ ਮਾਮੇ ਖਾਂ ਇਮਰਾਨ ਖਾਨ ਦੇ ਨਾਂ ਤੇ ਹੁਣ ਸ਼ੈਤਾਨੀ ਤਰਮੀਮ ਨੂੰ ਵੋਟ ਦੇ ਰਹੇ ਹੋ ਤੇ ਉਹਨਾਂ ਨੂੰ ਏਜੰਸੀਆਂ ਵਾਲਿਆਂ ਨੂੰ ਆਖਿਆ ਵੀ ਜਨਾਬ ਅਸੀਂ ਅਗਵਾ ਹੋ ਗਏ ਤੁਸੀਂ ਮਸ਼ਹੂਰ ਕਰ ਦਿਓ ਵੀ ਅਸੀਂ ਅਗਵਾ ਹੋ ਗਏ ਫਿਰ ਉਹ ਆਪੇ ਹੀ ਅਗਵਾ ਹੋ ਗਏ। ਤੇ ਇਹ ਹੁਣ ਜਨਾਬੇ ਵਾਲਾ ਮਾਮਲਾ ਚੱਲ ਰਿਹਾ ਇਹਦੇ ਤੇ ਬੜਾ ਭੇੜ ਪਿਆ ਹੈ ਇਲਿਆਸ ਸਾਹਿਬ ਦਾ ਤੇ ਆਪਣਾ ਜਿਹੜੇ ਸਾਡੇ ਇਮਰਾਨ ਰਿਆਜ਼ ਸਾਹਿਬ ਨੇ ਉਹਨਾਂ ਦਾ ਇਮਰਾਨ ਰਿਆਜ਼ ਸਾਹਿਬ ਨੇ ਤੇ ਕੋਈ ਤਜਜ਼ੀਆ ਕਰਤਾ ਉਹਨਾਂ ਵਾਪਸ ਪ੍ਰੈਸ ਕਾਨਫਰੰਸ ਕਰ ਦਿੱਤੀ। ਲੇਕਿਨ ਗੱਲ ਤੇ ਸੱਚੀ ਹੈ ਭਾਈ ਮੇਰੇ ਜਦੋਂ ਤੁਹਾਨੂੰ ਪਤਾ ਹੈ ਵੀ ਤੁਸੀਂ ਅਗਵਾ ਹੋ ਜਾਣਾ ਤੁਸੀਂ ਆਜ਼ਾਦ ਹੋ ਤੇ ਤੁਸੀਂ ਉੱਥੇ ਮੈਨੂੰ ਦੱਸੋ ਮੇਰੇ ਬਜ਼ੁਰਗ ਹੋ ਭਾਈ ਹੋ ਦੋਸਤ ਹੋ ਸਾਰੇ ਕੁਲੀਗ ਹੋ ਤੁਸੀਂ ਉੱਥੇ ਅੰਬ ਲੈਂਦੇ ਫਿਰਦੇ ਸੋ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਤੁਸੀਂ ਫੜੇ ਜਾਣਾ ਚੁੱਕੇ ਜਾਣਾ ਤੁਸੀਂ 26 ਅਕਤੂਬਰ ਤੱਕ ਉੱਥੇ ਕੇਪੀ ਨਹੀਂ ਰਹਿ ਸਕਦੇ। ਸਵਾਤੀ ਸਾਹਿਬ ਕੁਰਲਾ ਮਰ ਗਏ ਨੇ ਵੀ ਆ ਜਾਓ ਸਾਡੇ ਕੋਲ। ਅਲੀ ਅਮੀਨ ਗੰਡਾਪੁਰ ਤੁਹਾਡੇ ਲਈ ਇੰਤਜ਼ਾਮਾਤ ਕਰਦਾ ਥੱਕ ਗਿਆ। ਜਿਹੜਾ ਬੰਦਾ ਇੱਕ ਬਾਹਰ ਸੀ ਮੁਲਕੋਂ ਉਹ ਇੱਥੇ ਆਪ ਪੜਿਆ ਤੇ ਆ ਕੇ ਉਹਨੇ ਆਖਿਆ ਜੀ ਮੈਂ ਅਗਵਾ ਹੋ ਗਿਆ ਵੀ ਭਾਈ ਮੇਰੇ ਤੂੰ ਇੱਥੇ ਅੰਬ ਲੈਣ ਆਇਆ ਪਾਕਿਸਤਾਨ ਦੋਸਤ ਮੇਰੇ ਜਦੋਂ ਤੂੰ ਮੁਲਕ ਤੋਂ ਬਾਹਰ ਸੀ ਤੇ ਤੇਰਾ ਕੀ ਕੰਮ ਹੈ ਇੱਥੇ। ਬਹਰਹਾਲ ਇਹ ਵੀ ਇੱਕ ਭਾਂਬੜ ਬਲਿਆ ਹੈ ਜੀ ਵੇਖਨੇ ਇਹਦਾ ਕੀ ਹੋਏਗਾ। ਇਹਦੇ ਤੇ ਵੀ ਮੇਰਾ ਤੁਹਾਨੂੰ ਮਸ਼ਵਰਾ ਹੈ ਵੀ ਇਹਨਾਂ ਦੋਸਤਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਚੰਗਾ ਰੰਦਾ ਫੇਰੋ ਤਾਂ ਕਿ ਇਹਨਾਂ ਨੂੰ ਲੋ ਲੱਗ ਜਾਏ ਕਿ ਅਗਰ ਇਹਨਾਂ ਨੇ ਇਮਰਾਨ ਖਾਨ ਦੇ ਨਾਂ ਤੇ ਵੋਟ ਲੈ ਕੇ ਇੱਧਰ ਉੱਧਰ ਹੋਇਆ ਤੇ ਇਹਨਾਂ ਨੂੰ ਐਸਾ ਰੰਦਾ ਫੇਰਾਂਗੇ ਵੀ ਇਹ ਕਦੇ ਸਿਆਸਤ ਕਰਨ ਜੋਗੇ ਰਹਿ ਨਹੀਂ ਜਾਣਗੇ। ਇਹ ਆਪਣੇ ਆਪ ਨੂੰ ਸਿਆਣੇ ਬਹੁਤ ਹੀ ਜ਼ਿਆਦਾ ਸਮਝਦੇ ਨੇ ਇਹਨਾਂ ਨੂੰ ਸਮਝ ਨਹੀਂ ਵੀ ਹੁਣ ਉਹ ਜਿਹੜੀਆਂ ਫਿਲਮਾਂ ਸਨ ਨਾ ਸੁਲਤਾਨ ਰਾਈ ਸਾਹਿਬ ਦੀਆਂ ਵੀ ਇੱਕ ਪਾਵਾ ਹੱਥ 'ਚ ਆਇਆ ਤੇ ਉਹਦੇ ਨਾਲ 52 ਬੰਦੇ ਮਾਰ ਦਿੱਤੇ ਹੁਣ ਲੋਕੀ ਨਹੀਂ ਮੰਨਦੇ ਜਨਾਬ। ਹੁਣ 2024 ਹੈ ਇਹ ਰਾਜੇਸ਼ ਖੰਨਾ ਦੀਆਂ ਫਿਲਮਾਂ ਵਾਲਾ ਜ਼ਮਾਨਾ ਨਹੀਂ ਹੈਗਾ ਜਨਾਬ। ਤੇ ਹੁਣ ਥੋੜ੍ਹੀ ਜਿਹੀ ਮਿਹਰਬਾਨੀ ਕਰੋ ਤੇ ਤੁਸੀਂ ਵੀ ਕੋਈ ਥੋੜ੍ਹਾ ਜਿਹਾ ਅਕਲ ਨੂੰ ਹੱਥ ਮਾਰੋ। ਇੱਕ ਤੇ ਆਪਣੇ ਵੀਡੀਓ ਬਿਆਨ ਤੇ ਦਿੱਤੇ ਨੇ ਅਦਾਲਤਾਂ 'ਚ ਰਿਟ ਕਰੋ ਔਰ ਕਹੋ ਕਿ ਜਨਾਬ ਅਸੀਂ ਪੀਟੀਆਈ ਦੇ ਨੇ ਔਰ ਆਪਣੀ ਪੀਟੀਆਈ ਦੇ ਨਾਲ ਜਿਹੜੀ ਤੁਹਾਡਾ ਜਿਹੜਾ ਹਿਸਾਬ ਕਿਤਾਬ ਉਹਨੂੰ ਸਾਬਤ ਕਰੋ ਤੇ ਆਪਣੇ ਆਪ ਨੂੰ ਕੇਪੀ ਜਾ ਕੇ ਲੁਕਾਓ। ਦੋਰੇ ਜੇ ਤੁਸੀਂ ਅਗਵਾ ਹੋਏ ਔਰ ਤਰਮੀਮ 'ਚ ਤੁਸੀਂ ਵੋਟ ਦਿੱਤਾ ਤੇ ਬੜਾ ਕਲੀਅਰ ਹੋ ਜਾਏਗਾ ਵੀ ਤੁਸੀਂ ਰਲੇ ਜੇ ਔਰ ਇਹ ਡੀਲਾਂ ਕਰਕੇ ਜਿਹੜਾ ਨਾ ਅਗਵਾ ਇਹ ਜਿਹੜਾ ਨਾ ਉੱਤੇ ਥੱਲੇ ਹੋ ਰਿਹਾ ਕੰਮ ਸਾਰਾ। ਅੱਛਾ ਜੀ ਅਗਲੀ ਖਬਰ ਜਿਹੜੀ ਤੁਹਾਨੂੰ ਦੇਣੀ ਉਹ ਇਮਰਾਨ ਖਾਨ ਸਾਹਿਬ ਨੇ ਵਾਰਨਿੰਗ ਦਿੱਤੀ। ਉਹਨਾਂ ਨੇ ਇਹ ਆਖਿਆ ਕਿ ਅਗਰ ਇਹ ਤਰਮੀਮ ਆਈ ਹਕੂਮਤ ਨੇ ਦੁਬਾਰਾ ਤਰਮੀਮ ਲਿਆਉਣੀ ਔਰ ਇਹਨੂੰ ਪਾਸ ਕਰਵਾਉਣ ਦੀ ਵੀ ਕੋਸ਼ਿਸ਼ ਕਰਨੀ ਇਹ ਬਾਜ਼ ਨਹੀਂ ਆ ਸਕਦੇ ਕਿਉਂਕਿ ਇਹਨਾਂ ਦਾ ਜੀਣਾ ਮਰਨਾ ਹੀ ਇਸ ਤਰਮੀਮ ਦੇ ਨਾਲ। ਇਹ ਅਗਰ ਇਹ ਤਰਮੀਮ ਨਾ ਲੈ ਕੇ ਆਏ ਤਾਂ ਹਕੂਮਤ ਦੀ ਵੈਸੇ ਹੀ ਛੁੱਟੀ ਹੋ ਜਾਣੀ ਔਰ ਇਹ ਅਸੀਂ ਨਹੀਂ ਇਹ ਜਾਮੀ ਸਾਹਿਬ ਨੇ ਵੀ ਖਬਰ ਦਿੱਤੀ ਹੈ ਇਹ ਹਾਮਦ ਮੀਰ ਸਾਹਿਬ ਵੀ ਖਬਰ ਦੇ ਚੁੱਕੇ ਨੇ ਕਿ ਅਗਰ ਇਹ ਤਰਮੀਮ ਪਾਸ ਨਾ ਹੋਈ ਔਰ ਅਨਸਾਰ ਅਬਾਸੀ ਦੀ ਵੀ ਇਹੀ ਖਬਰ ਹੈ ਕਿ ਅਗਰ ਇਹ ਤਰਮੀਮ ਪਾਸ ਨਾ ਹੋਈ ਤਾਂ ਇਹਨਾਂ ਦੀ ਛੁੱਟੀ ਹੋ ਜਾਣੀ ਇਸ ਹਕੂਮਤ ਦੀ। ਇਹਨਾਂ ਨੂੰ ਪਤਾ ਹੈ ਕਿ ਇਹਨਾਂ ਦਾ ਹੁਣ ਜਿਹੜਾ ਵਜੂਦ ਹੈ ਨਾ ਜਿਹੜਾ ਵੀ ਨਾਪਾਕ ਸਿਆਸੀ ਵਜੂਦ ਹੈ ਨਾਪਾਕ ਸਿਆਸੀ ਕਹਿਣ ਡਿਆ ਮੈਂ ਵੈਸੇ ਨਹੀਂ ਕਹਿਣ ਡਿਆ ਇਹ ਜਿਹੜਾ ਇਹਨਾਂ ਦਾ ਵਜੂਦ ਹੈ ਕਾਇਮ ਤਾਦੀ ਰਹਿ ਸਕਦਾ ਅਗਰ ਇਹ ਤਰਮੀਮ ਹੋਈ। ਇਸ ਲਈ ਇਹਨਾਂ ਨੇ ਮਰਨ ਤੱਕ ਜਾਣਾ ਪਰ ਇਹ ਤਰਮੀਮ ਕਰਾਉਣੀ। ਇਮਰਾਨ ਖਾਨ ਸਾਹਿਬ ਨੇ ਵਾਰਨਿੰਗ ਦਿੱਤੀ ਹੈ ਕਿ ਦੋਰੇ ਆ ਰਹੇ ਨੇ ਤਰਮੀਮ ਲੈ ਕੇ ਔਰ ਅਗਰ ਇਹ ਕਾਮਯਾਬ ਹੋ ਗਏ ਤਾਂ ਫਿਰ ਇਹੋ ਜਿਹਾ ਮੁਲਕ 'ਚ ਜ਼ੁਲਮ ਸਿਤਮ ਹੋਏਗਾ ਇਹੋ ਜਿਹੀ ਮਹਿੰਗਾਈ ਹੋਏਗੀ ਇਹੋ ਜਿਹੀ ਤਬਾਹੀ ਹੋਏਗੀ ਜਿਹੜੀ ਤੁਸੀਂ ਕਦੀ ਸੋਚੀ ਨਹੀਂ ਹੋਏਗੀ। ਇਸ ਲਈ ਉਹਨਾਂ ਨੇ ਕਿਹਾ ਵੀ ਪੂਰਾ ਮੁਲਕ ਬਾਹਰ ਨਿਕਲੇ 21 ਸਤੰਬਰ ਦੇ ਜਲਸੇ 'ਚ ਕਸ਼ਤੀਆਂ ਜਲਾ ਕੇ ਬਾਹਰ ਨਿਕਲੋ ਆਵਾਮ ਵੀ ਤੇ ਪਾਰਟੀ ਵੀ ਤੇ ਉਸ ਜਲਸੇ ਨੂੰ ਚੰਗਾ ਤਗੜਾ ਕਾਮਯਾਬ ਕਰੋ ਤੇ ਹਰ ਸੂਰਤ ਨਾਲ ਇਹ ਤਰਮੀਮ ਡੱਕਣੀ। ਅਗਰ ਇਹ ਤਰਮੀਮ ਹੋ ਗਈ ਤਾਂ ਫਿਰ ਪਾਕਿਸਤਾਨ ਦੀ ਤਬਾਹੀ ਯਕੀਨੀ। ਅੱਛਾ ਜੀ ਅੱਗੇ ਕੁਰਦ ਸਾਹਿਬ ਦਾ ਇੱਕ ਬਿਆਨ ਸਾਡੇ ਕੋਲੋਂ ਰਹਿ ਗਿਆ ਉਹਨਾਂ ਆਖਿਆ ਵੀ ਇਹ ਜਿਹੜੇ ਦੋ ਚੀਫ ਜਸਟਿਸ ਬਣਾਉਣ ਡਏ ਜੇ ਇੱਕ ਆਈਨੀ ਅਦਾਲਤ ਦਾ ਕਾਜ਼ੀ ਤੇ ਦੂਜੇ ਮਨਸੂਰ ਅਲੀ ਸ਼ਾਹ ਸਾਹਿਬ ਇਹ ਦੋ ਚੀਫ ਜਸਟਿਸ ਫਿਰ ਦੋ ਆਰਮੀ ਚੀਫ ਵੀ ਲੈ ਆਓ ਫਿਰ ਉਹ ਕਿਉਂ ਇੱਕ ਰੱਖਿਆ ਜੇ ਚੀਫ ਜਸਟਿਸ ਦੋ ਬਣਾਉਣੇ। ਵੈਸੇ ਇੰਟਰਸਟਿੰਗ ਬਿਆਨ ਸੀ। ਹਾਮਦ ਖਾਨ ਸਾਹਿਬ ਨੇ ਕਿਹਾ ਵੀ ਅਸੀਂ ਸੁਪਰੀਮ ਕੋਰਟ ਨੂੰ ਪਾਕਿਸਤਾਨ ਦੀ ਸੁਪੀਰੀਅਰ ਕੋਰਟ ਮੰਨਦੇ ਹੋਰ ਕਿਸੇ ਨਹੀਂ ਮੰਨਦੇ ਆਈਨੀ ਅਦਾਲਤ ਬਣਾਓਗੇ ਤਾਂ ਸਾਡੀ ਫਿਰ ਜੰਗ ਹੈ ਅਸੀਂ ਸੁਪਰੀਮ ਕੋਰਟ ਨੂੰ ਹੀ ਕੋਰਟ ਮੰਨਾਂਗੇ ਤੇ ਜਸਟਿਸ ਮਨਸੂਰ ਅਲੀ ਸ਼ਾਹ ਨੂੰ ਹੀ ਉਹਦਾ ਜਿਹੜਾ ਚੀਫ ਜਸਟਿਸ ਹੈ ਉਹ ਮੰਨਾਂਗੇ ਇਸ ਤੋਂ ਇਲਾਵਾ ਅਸੀਂ ਕਿਸੇ ਚੀਜ਼ ਨੂੰ ਨਹੀਂ ਮੰਨਣਾ। ਅੱਛਾ ਜੀ ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਸਨਾ ਬੁੱਚਾ ਸਾਹਿਬ ਆ ਜਿਹੜੀਆਂ ਤੁਹਾਨੂੰ ਪਤਾ ਹੀ ਹੈ ਕਿ ਪੀਟੀਆਈ ਦੀ ਬੜੀ ਨਾਕਤ ਨੇ ਨੂਨ ਲੀਗ ਦੇ ਨਾਲ ਉਹਨਾਂ ਦੇ ਸ਼ੋਅ 'ਤੇ ਹੀ ਬਾਜੀ ਮਰੀਮ ਨੇ ਕਿਹਾ ਸੀ ਕਿ ਮੇਰੀ ਲੰਦਨ ਤੇ ਕੀ ਪਾਕਿਸਤਾਨ 'ਚ ਵੀ ਕੋਈ ਪ੍ਰਾਪਰਟੀ ਨਹੀਂ। ਉਹਨਾਂ ਨੇ ਵੀ ਹੁਣ ਉਹ ਵੀ ਬੋਲ ਪਈਆਂ ਨੇ ਪਤਾ ਨਹੀਂ ਹੁਣ ਇਹ ਮੈਨੂੰ ਨਹੀਂ ਪਤਾ ਕਿ ਬਾਬਾ ਡੋਕਾ ਜੀ ਵੀ ਬੋਲੇ ਸਨ ਮੈਂ ਤੁਹਾਨੂੰ ਦੱਸਿਆ ਸੀ ਉਹਨਾਂ ਨੇ ਵੀ ਕਾਲਮ ਲਿਖਿਆ ਸੀ ਇੱਕ ਪਿਛਲੇ ਦਿਨਾਂ 'ਚ ਵਿਆਗਰਾ ਵਾਲੇ ਬਾਬਾ ਜੀ
ਹੁਣ ਇਹ ਹੋ ਸਕਦਾ ਹੈ ਕਿ ਸਨਾ ਬੁੱਚਾ ਸਾਡੀ ਭੈਣ ਜਿਹੜੀ ਹੈ ਇਹ ਵਾਕਈ ਬੋਲੀ ਹੋਵੇ ਤੇ ਜ਼ਮੀਰ ਦੀ ਆਵਾਜ਼ ਹੋਵੇ, ਤੇ ਇਹ ਵੀ ਹੋ ਸਕਦਾ ਹੈ ਕਿ ਇਹ ਵੀ ਡੋਕਾ ਸਾਹਿਬ ਤਰ੍ਹਾਂ ਕਿਸੇ ਵਜ੍ਹਾ ਤੋਂ ਨਾਰਾਜ਼ ਹੋਵੇ ਨੂਨ ਤੋਂ, ਇਹ ਮੈਨੂੰ ਨਹੀਂ ਪਤਾ। ਅਗਰ ਜ਼ਮੀਰ ਦੀ ਆਵਾਜ਼ ਹੈ ਤਾਂ ਬਹੁਤ ਅੱਛੀ ਗੱਲ ਹੈ, ਵੈਲਕਮ। ਉਹਨਾਂ ਨੇ ਆਖਿਆ ਕਿ ਮੈਂ ਹਮੇਸ਼ਾ ਆਂਦੀ ਸੀ ਵੀ ਬਦਤਰੀਨ ਜਮਹੂਰੀਅਤ ਜਿਹੜੀ ਉਹ ਮਾਰਸ਼ਾਲਾ ਤੋਂ ਬਿਹਤਰ ਹੈ, ਲੇਕਿਨ ਉਹਨਾਂ ਕਿਹਾ ਵੀ ਹੁਣ ਹੈ ਜਿਹੜੀ ਜਮਹੂਰੀਅਤ ਹੈ ਨਾ ਇਹ ਬਦਤਰੀਨ ਮਾਰਸ਼ਾਲਾ ਤੋਂ ਵੀ ਬਦਤਰੀਨ ਹੈ। ਉਹਨਾਂ ਕਿਹਾ ਇਹਦੇ ਨਾਲੋਂ ਮਾਰਸ਼ਾਲਾ ਚੰਗੀ ਹੈ, ਉਹ ਲਾ ਲਓ। ਮੈਂ ਤਾਂ ਵੈਸੇ ਬੜਾ ਚਿਰ ਪਹਿਲਾਂ ਹੀ ਕਿਹਾ ਸੀ ਜਨਾਬ ਨੂੰ, ਪਿਛਲੇ ਵਾਲੇ ਬਾਬਾ ਜੀ ਸਰਕਾਰ ਨੂੰ ਹੀ ਆਖਿਆ ਸੀ, ਬਾਜਵਾ ਸਾਹਿਬ ਨੂੰ, ਵੀ ਇਹਦਾ ਗੰਦਾ ਕੰਮ ਕਰਨ ਦੇ ਜੇ ਇਸ ਤੋਂ ਬਿਹਤਰ ਹੈ ਆ ਕੇ ਮਾਰਸ਼ਾਲਾ ਲਾਓ। ਉਹ ਸਹੀ ਹੈ, ਗੈਰ ਆਈਨੀ ਕੰਮ ਹੈ, ਪਰ ਖੁੱਲ੍ਹ ਕੇ ਤੇ ਕਰੋਗੇ ਨਾ, ਜਿਹੜਾ ਤੁਸੀਂ ਕਰਨ ਦੇ ਜੇ ਬਹੁਤਾ ਗੰਦਾ ਹੈ। ਬਾਹਰ ਉਹਨਾਂ ਆਖਿਆ ਜੀ ਕਿ 100 ਵਾਰ ਮੈਂ ਲਾਨਤ ਭੇਜਦੀ ਹਾਂ ਵਤਨ ਫਰੋਸ਼ਾਂ ਦੇ ਉੱਤੇ, ਔਰ ਇਹ ਜਿਹੜਾ ਜੋ ਕੁਝ ਵੀ ਹੋ ਰਿਹਾ ਇਹ ਉਹਨਾਂ ਕਿਹਾ ਬਿਲਾਵਲ ਜ਼ਰਦਾਰੀ ਜਿਹੜਾ ਉਹਨੇ 1973 'ਚ ਉਹਦੇ ਨਾਨੇ ਨੇ ਜਿਹੜਾ ਆਈਨ ਬਣਾਇਆ ਸੀ, ਉਹ ਇਸ ਵੇਲੇ ਉਹਦਾ ਨਵਾਸਾ ਜਿਹੜਾ ਉਹ ਉਹਦੇ 'ਤੇ ਹਮਲਾਵਰ ਹੈ, ਤੇ ਇਹ ਜਮਹੂਰੀਅਤ ਜਿਹੜੀ ਉਹ ਮਾਰਸ਼ਾਲਾ ਤੋਂ ਵੀ ਬਦਤਰ ਹੈ। ਇਹ ਸਨਾ ਬੁੱਚਾ ਸਾਹਿਬਾ ਫਰਮਾ ਰਹੀ ਹੈ। ਅੱਛਾ ਜੀ, ਲਬਨਾਨ ਦੀ ਸੂਰਤ ਹਾਲ ਤੁਹਾਡੇ ਸਾਹਮਣੇ ਰੱਖ ਦਈਏ। ਤੁਹਾਨੂੰ ਪਤਾ ਹੀ ਹੈ ਇਸਰਾਈਲ ਨੇ ਉੱਥੇ ਇੱਕ ਨਵਾਂ ਡਰਾਮਾ ਸ਼ੁਰੂ ਕਰ ਦਿੱਤਾ ਹੈ। ਉਹ ਡਰਾਮਾ ਬੜਾ ਹੀ ਖਤਰਨਾਕ ਹੈ, ਤੁਹਾਨੂੰ ਉਹਦਾ ਅਜੇ ਅੰਦਾਜ਼ਾ ਨਹੀਂ ਹੋਣ ਡਿਆ। ਉਹ ਪੇਜਰਾਂ ਦੇ ਨਾਲ ਕੱਲ੍ਹ ਤੁਹਾਨੂੰ ਦੱਸਿਆ ਸੀ ਜਿਹੜੇ ਧਮਾਕੇ ਹੋਏ ਨੇ, ਹੁਣ ਉਹਦੇ ਵਿੱਚ ਜਿਹੜੇ ਹਲਾਕਤਾਂ ਨੇ ਉਹ 12 ਹੋ ਗਈਆਂ ਨੇ। ਜੀ ਹਾਂ, ਉਹਦੇ ਵਿੱਚ ਨਹੀਂ ਮਾਜ਼ਰਤ ਹਲਾਕਤਾਂ 20 ਹੋ ਗਈਆਂ ਨੇ ਟੋਟਲ, ਜਿਹਦੇ ਵਿੱਚੋਂ 12 ਬੱਚੇ ਫੌਤ ਹੋਏ ਨੇ, ਜਾਂ ਬਾਕ ਹੋਏ ਨੇ। ਟੋਟਲ 20 ਹਲਾਕਤਾਂ ਹੋਈਆਂ ਨੇ, 12 ਬੱਚੇ ਜਾਂ ਬਾਕ ਹੋ ਗਏ ਨੇ। ਕੱਲ੍ਹ ਅਸੀਂ ਤੁਹਾਨੂੰ ਜਿਹੜੇ ਰਿਪੋਰਟ ਕੀਤਾ ਸੀ ਉਹ 9 ਹਲਾਕਤਾਂ ਕੀਤੀਆਂ ਸਨ। ਹੁਣ ਅਸੀਂ ਰਿਪੋਰਟ ਕਰ ਰਹੇ ਹਾਂ ਕਿ 20 ਲੋਕ ਹਲਾਕ ਹੋਏ ਨੇ। ਉਹ ਛੋਟਾ ਜਿਹਾ ਪੇਜਰ ਫਟਿਆ ਔਰ ਉਹ ਤੁਹਾਨੂੰ ਦਾਸਤਾਨ ਦੱਸ ਦਿੱਤੀ ਸੀ। ਹੁਣ ਆਖਿਆ ਜਾ ਰਿਹਾ ਉਹ ਕੰਪਨੀ ਜਿਹੜੀ ਤਾਈਵਾਨ ਦੀ ਸੀ ਉਹਨਾਂ ਨੇ ਆਖਿਆ ਵੀ ਇਹ ਪੇਜਰ ਅਸੀਂ ਨਹੀਂ ਬਣਾਇਆ, ਇਹ ਹੰਗਰੀ ਦੇ ਵਿੱਚ ਇੱਕ ਕੰਪਨੀ ਸੀ ਜਿਹਨੇ ਬਣਾਇਆ। ਹੰਗਰੀ ਯੂਰਪ ਦਾ ਮੁਲਕ ਹੈ। ਉਹਨਾਂ ਕਿਹਾ ਕਿ ਉਹਦੇ ਵਿੱਚ ਇੱਕ ਕੰਪਨੀ ਸੀ ਜਿਹਨੇ ਬਣਾਇਆ, ਮੁਬੈਨਾ ਤੌਰ 'ਤੇ ਰਿਪੋਰਟਡਲੀ ਉਹਨਾਂ ਨੇ ਇਹ ਇਲਜ਼ਾਮ ਲਾਇਆ। ਉਹਨਾਂ ਆਖਿਆ ਜੀ ਅਸੀਂ ਇਹ ਪੇਜਰ ਨਹੀਂ ਸੀ ਬਣਾਇਆ, ਸਾਡੇ ਕੋਲੋਂ ਨਹੀਂ ਆਇਆ। ਬਹਰਹਾਲ ਸਿਰਫ ਪੇਜਰ ਹੀ ਨਹੀਂ ਫਟੇ, ਪਿਛਲੇ 24 ਘੰਟਿਆਂ 'ਚ ਵਾਕੀ ਟਾਕੀ ਔਰ ਈਵਨ ਇਹ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਇਹ ਲੱਗੇ ਹੋਏ ਨੇ ਸੋਲਰ ਦੇ ਸਿਸਟਮ, ਇਹ ਵੀ ਫਟੇ ਨੇ। ਇਹਦੀ ਵਜ੍ਹਾ ਤੋਂ 20 ਲੋਕ ਜਿਹੜੇ ਨੇ ਉਹ ਜਾਂਬਾਕ ਹੋ ਗਏ ਨੇ ਤੇ 3500 ਬੰਦਾ ਜ਼ਖਮੀ ਹੋਇਆ। ਇਹ ਹੁਣ ਜ਼ਰਾ ਗੌਰ ਕਰੋ, ਇਹਦੇ ਵਿੱਚ ਬੜੇ ਬੜੇ ਜਿਹੜੇ ਲਿਖਾਰੀ ਨੇ ਉਹਨਾਂ ਨੇ ਲਿਖਿਆ ਕਿ ਜਿਹੜਾ ਮਿਸਰ ਦੀ ਇੱਕ ਗਲੋਬਲ ਸ਼ਖਸੀਅਤ ਹੈ ਬੈਸਮ ਯੂਸਫ, ਉਹਨਾਂ ਨੇ ਲਬਨਾਨ ਦੇ ਵਾक़ੇ ਤੇ ਟਵੀਟ ਕੀਤਾ ਕਿ ਇਹਦੇ ਤੇ ਵੇਖੋ ਪੂਰਾ ਟੀਵੀ ਪੂਰਾ ਮੀਡੀਆ ਸਭ ਖਾਮੋਸ਼ ਹੈ। ਹਾਲਾਂਕਿ ਸਾਡੇ ਘਰਾਂ ਦੇ ਵਿੱਚ ਲੱਗੇ ਹੋਏ ਸਿਕਿਉਰਿਟੀ ਦੇ ਸਿਸਟਮ, ਸਾਡੇ ਮੋਬਾਈਲ ਫੋਨ, ਸਾਡਾ ਜਿਹੜਾ ਬੱਚਿਆਂ ਦੀਆਂ ਜਿਹੜੇ ਆ ਟੈਬਲੇਟਸ ਨੇ ਛੋਟੇ ਛੋਟੇ, ਇਹ ਸਾਰੇ ਹੁਣ ਟਾਈਮ ਬੰਬ ਨੇ। ਕੋਈ ਕਿਸੇ ਨੂੰ ਵੀ ਮਾਰ ਸਕਦਾ ਦੂਰੋਂ ਬਹਿ ਕੇ। ਇਹ ਤਾਂ ਹੁਣ ਤੁਸੀਂ ਆਪ ਸੋਚੋ ਨਾ ਵੀ ਇਹ ਫੋਨ ਤੁਰਿਆ ਫਿਰਦਾ ਬੰਬ ਹੈ ਸਾਡੇ ਹੱਥ, ਕੋਈ ਵੀ ਇਹਨੂੰ ਪਾੜ ਦੇ ਔਰ ਇਹਦੇ ਵਿੱਚ ਜਿਸ ਵੇਲੇ ਅਸੀਂ ਖਰੀਦਿਆ ਹੋਵੇ ਉਸ ਤੋਂ ਪਹਿਲਾਂ ਹੀ ਇਹਦੇ ਵਿੱਚ ਭਰ ਦੇਣ ਕੀਮਿਆਈ ਮਵਾਦ ਕੋਈ ਐਸਾ, ਫਟੇ ਔਰ ਬੰਦਾ ਮਰ ਜਾਏ। ਤੇ ਆਪ ਸੋਚੋ ਕਿ ਇਹ ਕਿੱਡਾ ਵੱਡਾ ਇੱਕ ਸਿਕਿਉਰਿਟੀ ਰਿਸਕ ਇਸਰਾਈਲ ਨੇ ਪੈਦਾ ਕਰ ਦਿੱਤਾ ਹੈ। ਲੇਕਿਨ ਪੂਰਾ ਵੈਸਟਰਨ ਮੀਡੀਆ ਇਹਦੇ ਉੱਤੇ ਮੁਕੰਮਲ ਖਾਮੋਸ਼ ਹੈ, ਸਨਾਟਾ ਹੈ, ਕੋਈ ਇਹਦੇ 'ਤੇ ਗੱਲ ਨਹੀਂ ਕਰਨ ਡਿਆ ਖਾਸ। ਔਰ ਇਹ ਏਡਾ ਵੱਡਾ ਬਨੀਨੋ ਇਨਸਾਨੀਅਤ ਆਸਤੇ ਖਤਰਾ ਹੈ ਕਿ ਇਹ ਹੁਣ ਇੱਕ ਨਵੀਂ ਸਾਈਬਰ ਵਾਰ ਛਿੜ ਹੋਈ ਹੈ ਔਰ ਸਾਨੂੰ ਨਹੀਂ ਪਤਾ ਵੀ ਇਹ ਮੁੱਕਣੀ ਕਿੱਥੇ। ਮੈਨੂੰ ਤੇ ਛੇਤੀ ਮੁੱਕਦੀ ਨਜ਼ਰ ਨਹੀਂ ਆਉਂਦੀ, ਮੈਨੂੰ ਤੇ ਦੂਰ ਜਾਂਦੀ ਨਜ਼ਰ ਆਉਂਦੀ ਹੈ। ਔਰ ਮੈਨੂੰ ਲੱਗਦਾ ਹੈ ਕਿ ਇਹਨੂੰ ਤੁਸੀਂ ਹੁਣ ਵਰਲਡ ਵਾਰ 3 ਅਗਰ ਤੁਸੀਂ ਆਖੋ ਤੇ ਇਹ ਇਸ ਤੋਂ ਘੱਟ ਗੱਲ ਹੈ ਨਹੀਂ। ਮੇਰੇ ਖਿਆਲ ਤੇ ਆਲਮੀ ਜੰਗ ਛਿੜ ਗਈ ਹੈ। ਇਹ ਹੁਣ ਜ਼ਾਹਿਰ ਹੈ ਆਲਮੀ ਜੰਗ ਉਸ ਤਰ੍ਹਾਂ ਦੀ ਤਾਂ ਨਹੀਂ ਹੋਣੀ ਜਿਸ ਤਰ੍ਹਾਂ ਪਹਿਲੇ ਹੁੰਦੀਆਂ ਸਨ, ਜਿਸ ਤਰ੍ਹਾਂ ਹੁਣ ਕਨਵੈਨਸ਼ਨਲ ਵਾਰਸ ਨਹੀਂ ਹੁੰਦੀਆਂ, ਹੁਣ ਇਸੇ ਤਰ੍ਹਾਂ ਦੇ ਮਾਮਲੇ ਨੇ। ਲੇਕਿਨ ਇਹ ਜਿਹੜਾ ਮਾਮਲਾ ਛਿੜਿਆ ਹੈ ਪਤਾ ਨਹੀਂ ਕਿੱਥੇ ਰੁਕੇਗਾ ਔਰ ਕਿੰਜ ਰੁਕੇਗਾ, ਕਿਉਂਕਿ ਇਹ ਤੇ ਮੈਂ ਤੁਹਾਨੂੰ ਦੱਸਿਆ ਕਿ ਹਰ ਘਰ 'ਚ ਹੀ ਬੰਬ ਨੇ। ਇਹ ਤੇ ਦੂਰੋਂ ਬੈਠੇ ਬੰਬ ਪਾੜਦੇ ਜਾਓ ਤੇ ਲੋਕਾਂ ਨੂੰ ਮਾਰਦੇ ਜਾਓ। ਮੇਰੀ ਹੁਣ ਸਮਝ ਤੋਂ ਬਾਹਰ ਹੈ ਵੀ ਇਹਨਾਂ ਲੋਕਾਂ ਦੇ ਨਾਲ ਕੀ ਬਣੇਗਾ ਔਰ ਕਿਸ ਤਰ੍ਹਾਂ ਬਣੇਗਾ, ਲੇਕਿਨ ਇਸ ਤੋਂ ਵੱਡੀ ਕੋਈ ਹੋਰ ਗੱਲ ਹੈ ਕੋਈ ਨਹੀਂ। ਅੱਛਾ ਜੀ, ਇਹ ਆਖਰ ਤੇ ਤੁਹਾਡੇ ਸਾਹਮਣੇ ਰੱਖਦੇ ਹਾਂ, ਕਬ ਨਿਕਲੋਗੇ। ਇਹ ਤਹਿਰੀਰੋ ਪੇਸ਼ਕਸ਼ ਨੋਸ਼ੀ ਗਿਲਾਨੀ ਸਾਹਿਬਾ ਦੀ ਹੈ। ਇਹ ਤੁਹਾਡੇ ਸਾਹਮਣੇ ਉਹਨਾਂ ਨੇ ਇੱਕ ਤਹਿਰੀਰ ਲਿਖੀ ਹੈ ਪਾਕਿस्तानी आवाम वास्ते। कब निकलोगे, सुनो, मैनू इजाजत दियो, रब रख। कब निकलोगे, कब निकलोगे ए अहले जुनू, कब निकलोगे। जब हुर्मत की हर एक चादर बाजारों में जल जाएगी तब निकलोगे। जब हुर्मत की हर एक चादर बाजारों में जल जाएगी तब निकलोगे, कब निकलोगे। जब बस्ती का हर एक बच्चा जिंदान में डाला जाएगा, जब बस्ती का हर एक बच्चा जिंदान में डाला जाएगा तब निकलोगे, कब निकलोगे। जब जुल्मत की तारीकी में, जब जुल्मत की तारीकी में ख्वाबों की ज़िया मर जाएगी तब निकलोगे, कब निकलोगे।
कब निकलोगे जब इंसानों की ये बस्ती कब्र बना दी जाएगी? तब निकलोगे ऐ अहले जुनू इस खौफ के खाली गुंबद से। ऐ अहले जुनू इस खौफ के खाली गुंबद से कब निकलोगे? ऐ अहले जुनू कब निकलोगे?